ਅੱਬਾ ਜੀ ਆ ਜਾਓ ਅੰਦਰ ਬੈਠੇ ਹੋਏ ਆ ਬਾਹਰ ਬਵੋ ਕੋਈ ਹਵਾ ਹੂ ਲਵੋ ਤੁਹਾਡੇ ਲਈ ਮੈਂ ਫਰੂਟ ਲੈ ਕੇ ਆਇਆ ਵਾਂ ਓਏ ਮੈਂ ਕਿਹੜਾ ਲੜਾਈ ਵਾਲਾ ਕੁੱਕਰ ਆ ਪੁੱਤ ਐ ਕਿ ਹਵਾ ਹਰੇ ਠੀਕ ਹੋਣਾ ਆ ਜਾਓ ਅੱਬਾ ਜੀ ਆ ਜਾਓ ਓਏ ਮੁੰਡਿਆ ਅੱਬਾ ਇੱਥੇ ਥੋੜਾ ਜਿਹਾ ਨੀਵਾ ਹੋ ਕੇ ਆ ਐਲਾ ਪੁੱਤ ਇੱਥੇ ਠੀਕ ਆ ਨੀਵਾ ਹੋ ਜਾ ਨੀਵਾ ਹੈ ਉਹ ਨੀਵਾ ਹੋ ਜਾ ਘੀਸੀ ਫਿਰ ਜੂ ਤੇਰੀ ਓ ਪੁੱਤਰ ਮੈਨੂੰ ਖੁੱਡੇ 'ਚ ਤਾੜਨ ਲੱਗਾ ਤੂੰ ਉੱਥੇ ਧੁੱਪੇ ਬਿਠਾਵਾਂ ਤੈਨੂੰ ਆ ਜਾ ਓਏ ਮੈਂ ਓਏ ਲੋਕਾਂ ਦੇ ਪਿਓ ਨਹੀਂ ਇੰਨੀ ਦੇਰ ਬਿਮਾਰ ਰਹਿੰਦੇ ਮਿੰਟਾਂ ਸਕਿੰਟਾਂ ਚੌਲ ਜਾਂਦੇ ਆ ਹਾਂ ਆ ਜਾ ਆ ਜਾ ਆ ਜਾ ਓ ਬਗੈਰ ਤੇ ਆ ਓ ਤੂੰ ਚਾਹੁੰਦਾ ਮੈਂ ਤੇਰੇ ਸਿਰ ਤੋਂ ਕਿਆ ਹੋ ਜਾਵਾਂ ਆ ਜਾਓ ਇੱਥੇ ਧੁੱਪੇ ਆ ਜਾਓ ਓਏ ਕਿੱਧਰ ਦੀ ਆਉਣਾ ਕੰਨੀ ਕਾਤੋਂ ਖਾਣ ਡਿਆ ਇੱਧਰ ਨੂੰ ਆ ਜਾ ਓਏ ਪੁੱਤ ਓਏ ਇੱਥੇ ਬਹਿ ਅੰਦਰ ਬੈਠਾ ਸੀ 1000 ਮੱਖੀ ਤੇਰੀਆਂ ਚੁੰਮੀਆਂ ਲੈ ਕੇ ਜਾਣ ਡਈ ਸੀ ਓ ਪੁੱਤ ਮੈਂ ਪਿਓ ਆ ਕੇ ਸਾਲਣ ਓਏ ਹੈਂ ਓਏ ਪਵੋ ਓਏ ਓਏ ਪੁੱਤ ਓਏ ਓਏ ਅੱਬਾ ਜੀ ਓਏ ਕਾਤੋਂ ਹਾਏ ਪੁੱਤ ਓਹੋ ਇੱਥੇ ਆਰਾਮ ਦੇ ਨਾਲ ਪਵੋ ਕਾਤੋਂ ਆਪਣਾ ਪੁਲ ਜਾ ਬਣਾਈ ਜਾਂਦੇ ਆ ਓਏ ਓਏ ਆਪਣੇ ਉਹਨੂੰ ਕਾਂਡ ਸੂਤਾ ਨਾ ਪਾਇਆ ਕਰੋ ਅੱਗੇ ਢਿੱਲੇ ਮੱਠੇ ਰਹਿੰਦੇ ਤੁਸੀਂ ਆਹ ਦੇਖ ਲਓ ਤੁਸੀਂ ਇੱਥੇ ਹੁਣੀ ਆਪਣੇ ਲਵਾ ਲੈਣੀ ਸੀ ਮੈਂ ਹਰ ਸ਼ਹਿਰ ਰੱਖ ਕੇ ਗਿਆ ਇੱਥੇ ਤੁਹਾਡੇ ਹੁਣ ਕੀ ਖਾਣਾ ਕੀ ਆ ਪਹਿਲੋਂ ਹਾਏ ਪੁੱਤ ਮੈਂ ਪਹਿਲਾਂ ਪਾਸਾ ਲੈਣਾ ਹੈ ਪਾਸਾ ਲੈਣਾ ਪੁੱਤ ਪਾਸਾ ਨਾ ਲੈ ਓਏ ਤੂੰ ਤਾਂ ਔਲਾਦ ਨੂੰ ਲੈ ਡੁੱਬਣਾ ਲੱਗਦਾ ਓਏ ਪੁੱਤ ਓਏ ਉਹ ਦੇਖੀ ਗਾਂਢੀ ਨਾ ਮਾਰਦੀ ਲੱਤਾਂ ਦੀ ਪੁੱਤ ਓਏ ਅੱਬਾ ਮੈਂ ਤਾਂ ਬਿਠੜੀ ਆ ਓਏ ਓਏ ਬਹਿ ਜਾ ਪੁੱਤ ਇੱਥੇ ਬਹਿ ਜਾ ਮੇਰਾ ਪੁੱਤ ਓਏ ਹੁਣ ਘੁੱਟੀਏ ਤੁਹਾਨੂੰ ਹਾਏ ਨਹੀਂ ਮੈਂ ਤੇਰੇ ਸੇਕ ਨਾਲ ਹੀ ਠੀਕ ਹੋ ਜਾਣਾ ਪੁੱਤ ਓ ਪੁੱਤ ਕੁੱਟ ਓਏ ਓਏ ਅਸੀਂ ਵੀ ਆਪਣੇ ਪਿਓ ਨੂੰ ਕੁੱਟਿਆ ਤੂੰ ਵੀ ਕੁੱਟ ਓਏ ਦਾਦੇ ਹੁਣਾਂ ਨੇ ਨਹੀਂ ਇੰਨਾ ਟਾਈਮ ਲਿਆ ਬਿਮਾਰ ਹੋਇਆਂ ਨੇ ਜਿੱਦਾਂ ਤੁਸੀਂ ਲੈ ਗਏ ਆ ਓਏ ਉਹ ਤੇ ਠੀਕ ਹੋ ਗਏ ਪੁਰਾਣੀਆਂ ਖੁਰਾਕਾਂ ਖਾਧੀਆਂ ਤੁਹਾਨੂੰ ਵੀ ਮੈਂ ਪਰਸੋਂ ਚੌਥ ਦੀ ਰੋਟੀ ਦਵਾਂ ਓਏ ਉਹ ਪੁੱਤ ਮੈਂ ਰਾਤੀ ਪਾਸਾ ਲਿਆ ਆ ਪੱਠੇ ਨੂੰ ਖਿੱਚ ਪੈ ਗਈ ਮੇਰੇ ਪੱਠੇ ਨੂੰ ਪੈ ਜਾਣੀ ਹੋ ਜਾਣਾ ਸਹੀ ਤੂੰ ਕਾਹਤੋਂ ਟੈਨਸ਼ਨ ਲਈ ਜਾਂਦਾ ਵਾ ਹੋ ਜਾਣਾ ਸਹੀ ਇਹ ਉੱਲੂ ਦਾ ਪੱਠਾ ਹੋਇਆ ਪਿਆ ਇਹ ਨਹੀਂ ਹਟਦਾ ਫਿਕਰ ਨਾ ਕਰੋ ਤੁਸੀਂ ਓਏ ਉਹ ਫਿਕਰ ਕਿਉਂ ਨਾ ਕਰਾਂ ਪੁੱਤ ਆ ਜ਼ਮੀਨ ਜਾਇਦਾਦ ਕਿੰਨੇ ਸਾਹਮਣੀ ਆ ਪੱਠੇ ਕੌਣ ਲੈ ਕੇ ਆਊਗਾ ਜਿੱਥੇ ਜਿੱਥੇ ਤੁਸੀਂ ਕਹੀ ਜਾਂਦੇ ਉੱਥੇ ਉੱਥੇ ਤੁਹਾਨੂੰ ਲਈ ਤਾਂ ਜਾਂਦੇ ਹੁਣ ਆ ਹੀ ਜਾਣਾ ਆਰਾਮ ਏਦਾਂ ਉਹਦੇ ਸਬਰ ਕੋਲ ਦਵਾਈ ਨੀ ਲੈਣੀ ਉਹ ਕੋ ਦਵਾਈ ਨਹੀਂ ਲੈਣੀ ਹੁਣ ਕਿਹਦੇ ਕੋਲ ਲੈਣੀ ਉਹ ਮੈਂ ਦਵਾਈ ਖਾਣਾ ਮੈਨੂੰ ਚੱਕਰ ਆਉਂਦੇ ਆ ਘੁੰਮਦਾ ਮੈਂ ਛੱਤ ਘੁੰਮਦੀ ਆ ਏਦਾਂ ਲੱਗਦਾ ਛੱਤ ਮੇਰੇ ਉੱਤੇ ਆਣ ਪੈਣੀ ਹੁਣ ਕੀ ਕਰਨਾ ਮੈਂ ਇੰਨੀਆਂ ਦਵਾਈਆਂ ਲੈ ਡਈਆਂ ਹੁਣ ਹੁੰਦਾ ਕੀ ਆ ਪਤਾ ਲੱਗੇ ਓਏ ਏਦਾਂ ਲੱਗਦਾ ਪੁੱਤ ਮੇਰਾ ਤਾਲੂ ਤਾਂ ਨੂੰ ਜਾਣਦੇ ਆ ਓਏ ਤਾਲੂ ਜਾਣਦੇ ਆ ਓਏ ਮੇਰਾ ਤਾਲੂ ਸਹੀ ਆ ਅੱਬਾ ਟੋਪੀ ਉਦਾਂ ਦੀ ਲਈ ਆ ਹੈ ਓਏ ਹੁਣ ਤੈਨੂੰ ਮੈਂ ਕਿੱਥੇ ਲੈ ਜਾਵਾਂ ਮੈਨੂੰ ਦੱਸ ਰੋਜ਼ਾਨਾ ਫੱਕਾ ਗੋਲੀਆਂ ਦਾ ਤੈਨੂੰ ਦੇਣ ਡਿਆ ਹਾਲੇ ਵੀ ਨਹੀਂ ਠੀਕ ਹੋਣ ਡਿਆ ਓਏ ਫੱਕਾ ਪੁੱਤ ਓਏ ਕਿੱਦਾਂ ਬਈ ਇਮਲੀ ਓਏ ਆ ਵੀ ਰਾਜਾ ਆ ਮੈਂ ਉਧਰੋਂ ਪਤਾ ਕਰਦਾ ਆ ਮੈਂ ਕਿਹਾ ਕਹਿੰਦੇ ਉਧਰ ਬੈਠੇ ਪੈਲੀਆਂ ਆਏ ਧੁੱਪ ਲਵਾਉਣ ਡਿਆ ਸੀ ਬੁੜੇ ਕੀ ਹਾਲ ਆ ਵੀ ਚਾਚਾ ਆ ਠੀਕ ਆ ਪੁੱਤ ਆ ਕੁੱਟੀ ਲੱਤ ਆ ਲੱਤ ਕੁੱਟੀ ਪੁੱਤ ਮੇਰੀ ਘੋਟਣ ਦੇ ਆ ਉੱਤੇ ਯਕੀਨ ਕਰ ਲਾ ਓਏ ਮੈਂ ਆਇਆ ਸੀ ਕੰਮ ਤੋਂ ਮੈਂ ਕਿਹਾ ਚਾਚੇ ਤੋਤੀ ਦਾ ਪਤਾ ਕਰਕੇ ਆਵਾਂ ਕਿੱਦਾਂ ਓਏ ਤੇਰਾ ਪੁੱਤ ਤੇਰੇ ਤੋਤੀ ਦੀ ਚੂਰੀ ਮੁੱਕ ਗਈ ਦੁਨੀਆ ਤੋਂ ਹਾਂਜੀ ਮੁੱਕ ਗਈ ਚੂਰੀ ਚੋਰੀ ਮੇਰੀ ਮੁੱਕ ਗਈ ਹੁਣ ਚਾਚਾ ਕਾਂ ਬਣਨ ਲੱਗਾ ਕਾਹਤੋਂ ਟੈਨਸ਼ਨ ਲੈਣ ਡਿਆ ਵਾ ਦਿਲ ਛੱਡੀ ਜਾਂਦਾ ਵਾ ਦੱਸ ਉਹ ਕੀ ਹੋਇਆ ਤੈਨੂੰ ਸਾਹ ਤਾਂ ਨੂੰ ਜਾਂਦਾ ਤੇ ਠਾਣ ਨਹੀਂ ਆਉਂਦਾ ਤੇ ਸਾਹ ਜਦੋਂ ਤਾਂ ਨੂੰ ਜਾਂਦਾ ਤੇ ਤੂੰ ਚੱਲ ਜਾ ਤਾਂ ਨੂੰ ਕਿਤੇ ਆ ਮੈਂ ਕਿੰਨਾ ਕੁ ਤਾਂ ਚੱਲ ਜਾਵਾਂ ਥੋੜਾ ਰਕਬਾ ਸਾਂਭੀ ਫਿਰਦਾ ਆ ਤੈਨੂੰ ਕੁਛ ਵੀ ਨਹੀਂ ਆ ਮੈਂ ਆਹ ਮਹੀਨਾ ਹੋ ਗਿਆ ਸੌਂਦੇ ਆ ਕਦੇ ਮੈਨੂੰ ਮੇਰੀ ਦੱਸਦਾ ਇੰਜ ਹੋ ਗਿਆ ਅੱਬੇ ਨੂੰ ਕਦੀ ਇੰਜ ਹੋ ਗਿਆ ਆ ਤੂੰ 2 ਨਿੰਬੂ ਖਾ ਤੂੰ ਸੈੱਟ ਆ ਹੈ 2 ਨਿੰਬੂ ਖਾ ਤੂੰ ਠੀਕ ਆ ਓਏ ਮੈਂ 4 ਖਾਦੇ ਮੈਂ ਸੱਟ ਨਹੀਂ ਹੋਇਆ ਪੁੱਤ ਲੈ ਨਹੀਂ ਸੱਟ ਹੋਣਾ ਹੁਣ ਇਹ ਚੋਰੀ ਮੁੱਕ ਗਈ ਤੋਤੀ ਦੀ ਫਿਕਰ ਨਾ ਕਰ ਕਿੱਥੋਂ ਲੈਂਦੇ ਦਵਾਈ ਅੱਬੇ ਦੀ ਜੇ ਕੋ ਦਿਲ ਕਰੇ ਆ ਹਕੀਮ ਨੁੱਕਰ ਤੇ ਜਿਹੜਾ ਦੱਸੀ ਜਾਂਦਾ ਉਹਦੇ ਕੋਲ ਲੈ ਜਾਣਾ ਹਕੀਮ ਕੋਲ ਹੁਣ ਸ਼ੀਸ਼ੀ ਲਿਆ ਕੇ ਦਿੱਤੀ ਆ ਜੋੜਾਂ ਦੀ ਦਰਦ ਉਹ ਲਈ ਘੱਟੇ ਦਾ ਹਕੀਮ ਹਾਂ ਮੈਂ ਕਹਿਣਾ ਤੈਨੂੰ ਪਤਾ ਸ਼ਾਮ ਨੂੰ ਕੀ ਕੰਮ ਕਰਦਾ ਆ ਕੱਲ ਮੇਰੀ ਮੋਟਰਸਾਈਕਲ ਪੈਂਚਰ ਹੋਈ ਮੈਂ ਉਹ ਕੋ ਪੈਂਚਰ ਲਵਾਇਆ ਜਿਹਨੂੰ ਤੂੰ ਹਕੀਮ ਕਹੀ ਜਾਂਦੇ ਆ ਪੁੱਤ ਰਾਜਾ ਹਾਂ ਉਹ ਕੋ ਹਕੀਮਾਂ ਵਾਲੇ ਅਜ਼ਾਰ ਹੈ ਨਹੀਂ ਮੇਰੇ ਸਾਹਮਣੇ ਉਹਨੇ ਦਵਾਈ ਚੱਠੂ ਚ ਪਾ ਕੇ ਗੋਡੇ ਨਾਲ ਰਗੜੀ ਆ ਉਹ ਕਦੇ ਮੂੰਗਲੀ ਹੈ ਨਹੀਂ ਬੇੜਾ ਗਰਕ ਤੂੰ ਚਾਚਾ ਆਪਣਾ ਆਪ ਕੀਤਾ ਤੈਨੂੰ ਜੀ ਪਤਾ ਐਸ ਉਮਰੇ ਤੂੰ ਦੁੱਧ ਪੀ ਕੇ ਘਿਓ ਖਾ ਪੁੱਠੀਆਂ ਸ਼ੈਵਾਂ ਖਾ ਕੇ ਸਾਰਾ ਕੁਝ ਦੇਈ ਜਾਂਦੇ ਯਾਰ ਪਛਦਾ ਹੀ ਕੁਝ ਨਹੀਂ ਆ ਕੀ ਰਸੌਲੀ ਬਣ ਗਈ ਆ ਕੀ ਖਾਦਾ ਇਹਨੇ ਉਹ ਰਾਜਾ ਅੱਬਾ ਵਾ ਮੇਰਾ ਰਸੌਲੀ ਨਹੀਂ ਟੋਪੀ ਤਾਂ ਨੂੰ ਕੀਤੀ ਆ ਅੱਛਾ ਟੋਪੀ ਤਾਂ ਨੂੰ ਕੀਤੀ ਰਸੌਲੂ ਬੇੜੇ ਗਰਕ ਆਪ ਅਸੀਂ ਆਪਣੇ ਆਪ ਕਰ ਲੈਂਦੇ ਪੁੱਠੇ ਹਕੀਮਾਂ ਕੋ ਜਾ ਕੇ ਨਾ ਸਮਝ ਡਾਕਟਰਾਂ ਕੋ ਜਾ ਕੇ ਆ 2 ਨਿੰਬੂ ਖਾਣੇ ਤੈਨੂੰ ਆਰਾਮ ਆ ਜਾਣਾ ਉਹ ਭਾਈ ਸਭ ਕੁਝ ਕੀਤਾ ਰਮਜ਼ਾਨ ਕੋ ਵੀ ਲੈ ਕੇ ਗਿਆ ਵਾ ਉਹਨੇ ਵੀ ਇੰਜੈਕਸ਼ਨ ਲਾਇਆ ਰਿਪੋਰਟਾਂ ਬਣਾ ਕੇ ਦੇ ਦਿੱਤੀਆਂ ਆ ਡਾਕਟਰ ਲਈ ਫਿਰਦਾ ਟੀਕਾ ਲਾਇਆ ਟੀਕਾ ਸਰੇਂਜ ਹੀ ਬੜੀ ਲੰਮੀ ਸੀ ਮੇਰੇ ਇੱਥੇ ਡੌਲੇ ਚ ਆਰ ਪਾਰ ਕਿੱਥੇ ਲਾਇਆ ਟੀਕਾ ਇੱਥੇ ਲਾਈ ਆਰ ਪਾਰ ਆ ਲੈ ਕਰ ਦੱਸ ਕੰਨ ਪਿੱਛੇ ਟੀਕਾ ਲਾਉਣਾ ਇੱਥੇ ਲਾਤਾ ਬਈ ਉਹਨੂੰ ਘੱਟਾ ਪਤਾ ਯਾਰ ਉਹ ਟੀਕਾ ਕੀ ਤੈਨੂੰ ਪਤਾ ਕਿ ਆ ਤੇਰੀ ਜਿਹੜੀ ਉਮਰ ਹੈ ਤੇਰੀ ਉਮਰ ਦੇ ਵਿੱਚ ਬਦੋ-ਬਦੀ ਧੱਕੇ ਨਾਲ ਬੰਦਾ ਬਿਮਾਰ ਹੁੰਦਾ ਹਾਏ ਚੀਜ਼ ਤੇ ਠੀਕ ਨਹੀਂ ਹੋਣ ਡਿਆ ਮੈਨੂੰ ਇਹ ਵੀ ਬਦੋ ਬਦੀ ਲੱਗਣ ਡਿਆ ਰੌਲਾ ਕੀ ਆ ਮੇਨ ਅੱਬੇ ਨੂੰ ਕੀ ਹੋਇਆ ਕੀ ਜਿਗਰ ਕਿਦਾਂ ਨਹੀਂ ਕੰਮ ਕਰਨ ਡਿਆ ਇਹਦਾ ਹਾਏ ਜੋ ਖਾਣਾ ਵਾ ਮਿੱਟੀ ਹੋਈ ਜਾਂਦਾ ਮਿੱਟੀ ਹੋਈ ਮਿੱਟੀ ਹੋਈ ਜਾਂਦਾ ਜਿਗਰ ਵੀ ਨਹੀਂ ਕੰਮ ਕਰਦਾ ਮੇਦਾ ਵੀ ਨਹੀਂ ਕੰਮ ਕਰਦਾ
ਮਤਲਬ ਤੁਸੀਂ ਤਿੰਨੇ ਭਰਾ ਇੱਕੋ ਕੰਮ ਤੇ ਲੱਗੇ ਹੋ, ਤੁਹਾਨੂੰ ਮੇਰਾ- ਤਿੰਨੇ ਨਹੀਂ ਕੰਮ ਕਰਦੇ ਤੁਸੀਂ? ਮੇਰਾ ਜਿਗਰ ਮੈਦਾ ਮੇਰੇ ਨਿਆਣੇ ਵਰਗਾ ਹੋ ਗਿਆ, ਨਹੀਂ ਕੰਮ ਕਰਦਾ। ਇਹ ਤੇਰੇ ਜਿਗਰ ਨੂੰ ਚਾਹੀਦਾ ਕਿ ਤੇਰੇ ਵਾਸਤੇ ਕੁਝ ਕਰੇ? ਇਹ ਜਿਗਰ ਹੀ ਲਈ ਫਿਰਦਾ, ਇਹਨੂੰ ਕਿਹੜਾ ਡਾਕਟਰ ਜਿਹੜਾ ਨਹੀਂ ਛੱਡਿਆ, ਮੈਂ ਦੱਸ ਤੂੰ। ਘੱਟਾ ਬੇੜਾ ਕਰਕੇ ਵੀ ਮਤਲਬ ਤੁਸੀਂ ਅਕਸਰ ਇਦਾਂ ਹੀ ਹੁੰਦਾ, ਤੈਨੂੰ ਕਿੱਥੋਂ ਆਰਾਮ ਆਇਆ, ਮੈਨੂੰ ਉੱਥੋਂ ਆਇਆ, ਉੱਥੇ ਚਲੇ ਗਏ। ਉਹ ਡਾਕਟਰ ਨਾ ਮੁਤਲਕਾ ਡਾਕਟਰ ਹੁੰਦਾ, ਨਾ ਉਹਨੂੰ ਉਸ ਮਰਜ਼ ਦਾ ਪਤਾ ਹੁੰਦਾ, ਦਵਾਈ ਤੁਹਾਨੂੰ ਦਿੰਦਾ, ਪੁੱਠੀ ਤੁਹਾਡੇ ਤੇ ਪੈ ਓ ਜਾਂਦੀ। ਯਾਰ ਰਾਜਾ, ਜਿੱਥੇ ਮੈਂ ਕੋਈ ਤੈਨੂੰ- ਕਹਿੰਦਾ ਵਾ ਉੱਥੇ ਲਈ ਤਾਂ ਜਾਣ ਡਏ। ਪੜ੍ਹੇ ਲਿਖੇ ਡਾਕਟਰ ਨਹੀਂ ਰਹੇ, ਉਹ ਨੀਮ ਕੀਮ ਰਹਿ ਗਿਆ। ਐਡੀ ਬੋਤਲ ਲਾਤੀ, ਇੰਨਾ ਪਾਣੀ ਮੇਰੇ ਢਿੱਡ 'ਚ ਭਰਤਾ, ਮੈਂ ਕਿਹਾ ਪਤਾ ਨਹੀਂ ਸਰਫ ਪਾ ਕੇ ਮੇਰਾ ਮੈਦਾ ਧੋਣ ਲੱਗੇ। ਇੱਕ ਮਿੰਟ ਐ ਕਰੀ ਨਾ ਜਰਾ। ਹਾਂ ਲੱਗ ਗਈ ਮੈਨੂੰ ਸਮਝ। ਹਾਂ ਕੀ ਹੋਇਆ ਪੁੱਤ? ਇਹ ਜਦੋਂ ਤੂੰ ਰੋਟੀ ਖਾਂਦਾ ਇੱਥੇ ਸਾੜ ਪੈਂਦਾ। ਬਹੁਤ ਸਾੜ ਪੈਂਦਾ। ਹਾਂ ਇਹਦਾ ਗੁਰਦਾ ਹੈ ਨਹੀਂ, ਤੇਰੇ ਅੱਬੇ ਦਾ ਗੁਰਦਾ ਹੀ ਹੈ ਨਹੀਂ। ਤੇ ਆ ਮੇਰੇ ਖਾਲੀ ਜਗ੍ਹਾ ਤੇ ਪੀੜ ਹੁੰਦੀ, ਇੱਥੇ ਗੁਰਦਾ ਹੀ ਆ, ਜੇ ਤੇ ਪੀੜ ਹੁੰਦੀ ਆ। ਤੂੰ ਕੀ ਸਮਝਣ ਡਿਆ ਸੀ? ਯੂਐਸਪੀ ਲਵਾਈ ਇਹ ਚ ਗੁਰਦਾ ਹੀ ਆ ਭਰਾਵਾ, ਆ ਦੇਖ। ਮੈਂ ਵੱਡੇ ਵੱਡੇ ਡਾਕਟਰਾਂ ਨਾਲ ਬੈਠਾ, ਇਹ ਇਦਾਂ ਹੀ ਨੇ ਤੈਨੂੰ ਮਾਰ ਦੇਣਾ ਇੱਥੇ ਬੇਲਾਜਾ ਹੀ ਉਹ ਕਰਕੇ। ਮੈਂ ਕਾਹਤੋਂ ਮਾਰਨਾ? ਮੈਨੂੰ ਜਿੱਥੇ ਕੋਈ ਕਹਿੰਦਾ ਉੱਥੇ ਲਈ ਤਾਂ ਫਿਰਦਾ ਇਹਨੂੰ ਉਹ ਹੁਣ। ਦੋ ਇਹਨੂੰ ਨਿੰਬੂ ਖਵਾਏ ਘੋੜੇ ਵਰਗਾ। ਓ ਯਾਰ ਨਿੰਬੂ ਕਾਹਤੋਂ ਮਿੰਟ ਬਾਅਦ ਦੇ ਜਾਣਾ? ਚਾਰ ਆ ਇਹ। ਚਾਰ ਆਏ। ਇਹਦਾ ਮਾਮਲਾ ਹੀ ਨਹੀਂ ਸੀ ਜੇ ਤੂੰ ਦਵਾਈ ਲੈ ਗਿਆ। ਇਹ ਤਾਂ ਕੰਮ ਹੈਗਾ ਉਹ ਅਮਜਦ ਦਾ, ਡਾਕਟਰ ਅਮਜਦ ਦਾ। ਉਹ ਕਿਹੜਾ ਅਮਜਦ? ਉਹਨੇ ਉਹ ਕੀਤਾ ਹੋਇਆ ਡਲੈਨੋ ਐਨਡੀਓਪੀ ਚੋ ਉਹ ਕੀਤਾ ਉਹਨੇ। ਤੂੰ ਡਾਕਟਰ ਨਹੀਂ ਸਮਝਦਾ। ਉਹ ਕੁਝ ਵੀ ਨਹੀਂ ਕੀਤਾ, ਤੂੰ ਦੱਸਿਆ ਕੁਝ ਵੀ ਨਹੀਂ। ਐ ਬੱਬਾ ਕਰਕੇ ਚੁੱਪ ਕਰ ਗਿਆ। ਓਏ ਓਏ ਆ ਪਿੰਡ ਦਾ ਨਹੀਂ ਨੁੱਕਰ ਵਾਲਾ, ਕੌਣ? ਓਏ ਜਿਹਨਾਂ ਮੰਜੀ ਡਾਈ ਹੁੰਦੀ ਜਮੀਲ ਦੁਕਾਨ ਜਿਹਨੇ ਅੱਗੇ। ਐਮਬੀਬੀਐਸ ਵਾ, ਹਾਂ ਉਹ ਉਹਦੇ ਕੋਲ ਉਹਨੇ ਗਿਆ। ਮੈਨੂੰ ਮੰਜੀ ਤੇ ਪਾ ਕੇ ਇੰਜ ਮੈਂ ਮੰਜੀ ਤੇ ਪੈ ਗਿਆ। ਕਦੀ ਮੇਰੀ ਆਹ ਲੱਤ ਮਰੋੜੇ, ਕਦੀ ਆਹ ਮਰੋੜੇ, ਕਹਿੰਦਾ ਸਿੱਧਾ ਨਹੀਂ ਹੁੰਦਿਆ। ਤੇ ਉਹ ਬਾਅਦ ਚ ਪਤਾ ਲੱਗਾ ਮੰਜੀ ਨੂੰ ਕਾਣ ਪਈ, ਮੈਂ ਸਿੱਧਾ ਹੀ ਆ। ਤੈਨੂੰ ਪਤਾ ਉਹ 11 ਬਾਬੇ ਤੇਰੀ ਉਮਰ ਦੇ ਮਾਰ ਚੁੱਕਿਆ। ਉਹਨੇ ਮੈਨੂੰ ਸ਼ਰਤ ਲਾਈ ਮੈਂ 12 ਮਾਰ ਕੇ ਦਹਾਵਾਂ ਫੇਰ ਮੰਨੇ। ਹੁਣ 12ਵਾਂ ਤੇਰੀ ਵਾਰੀ ਆਉਣ ਡਈ ਹੈ। ਉਹਦੇ ਕੋਲ ਵੀ ਰਿਪੋਰਟਾਂ ਕਰਾਈਆਂ ਯਾਰ, ਉਹਦੀ ਦਵਾਈ ਖਾਣ ਨੂੰ। ਚੰਗਾ ਭਲਾ ਤੇਰਾ ਪਿਓ ਨੂੰ ਕੋਈ ਸ਼ੈ ਹੋ ਜੀ। ਇਹ ਅਮਜਦ ਦਾ ਕੰਮ ਆ, ਉਹਦਾ ਸਿਆਣਾ ਬੰਦਾ, ਉਹਨੂੰ ਪਤਾ ਆ। ਜਿਹੜਾ ਤੂੰ ਕਹਿੰਦਾ ਨਾ ਕੋਈ ਸ਼ੈ ਹਜ਼ਮ ਨਹੀਂ ਹੁੰਦੀ, ਲੈ ਉਹਦਾ। ਮੈਂ ਕਹਿੰਦਾ ਆ ਨਾਸਰ, ਉਹ ਮੁੰਡਾ ਜੱਟਾਂ ਦਾ ਹਾਂ ਹੈ, ਇਹ ਲਾਜਾ ਐਨਜੀ ਸੀ, ਘਰ ਪਿਆ, ਹਸਪਤਾਲ ਲੈ ਗਏ। ਹਸਪਤਾਲ ਵਾਲੇ ਕਹਿੰਦੇ ਬਸ ਇਦਾਂ ਹੀ ਆ ਜੀ, ਇਦਾਂ ਹੀ ਆ। ਮੈਨੂੰ ਪਤਾ ਲੱਗਾ, ਮੈਂ ਉਹਨੂੰ ਦੱਸਿਆ ਡਾਕਟਰ ਅਮਜਦ ਦਾ। ਲੈ ਐ ਦਵਾਈ ਦਿੱਤੀ ਇਹਨੇ, 2 ਦਿਨਾਂ 'ਚ ਆਰਾਮ ਆਇਆ ਨਾ। ਇਹਨੂੰ ਉਹਦੇ ਕੋਲ ਦਵਾਈ ਲੈ ਕੇ ਦੇ, ਇਹਨੇ ਖੋਤੇ ਤਰ੍ਹਾਂ ਤਗੜਾ ਹੋ ਜਾਣਾ। ਵੇਖੀ ਤੂੰ ਅੱਬੇ ਮੇਰੇ ਨੂੰ ਖੋਤਾ ਹੀ ਸਮਝ ਲੈ, ਲੋਕੀ ਘੋੜੇ ਵਰਗਾ ਕਰਦੇ ਆ। ਉਹ ਘੱਟ ਤਾਕਤਵਰ ਹੁੰਦਾ ਖੋਤਾ, ਤੇ ਉਹ ਫੱਗ ਖਾਂਦਾ ਵਾ। ਪੱਕ ਖਾਂਦਾ। ਆ ਪੁੱਤ ਰਾਜਾ ਕੀ ਹੋਰ ਪਿਆਰ ਕੀ ਗੱਲ ਆ ਚਾਚਾ? ਓਏ ਲੱਕ ਨੂੰ ਸਾਹ ਦਵਾਉਣਾ ਸੀ ਪੁੱਤ। ਲੰਮਾ ਪਿਆਰਾ ਲੱਕ ਨੂੰ ਸਾਹ ਦਮਾਉਣਾ ਤੇਰਾ। ਤੂੰ ਮੈਨੂੰ ਕਹਿ ਦੇ ਉਹਦੇ ਕਾਹਤੋਂ ਸਪਰਿੰਗ ਖਿੱਚਦੇ। ਐਦਾਂ ਬੇਲਾਜਾ ਮਾਰ। ਤੂੰ ਮੈਨੂੰ ਕਹਿ ਦੇ ਉਹਦੇ ਕਾਹਤੋਂ ਸਪਰਿੰਗ ਖਿੱਚਦੇ ਤੂੰ। ਓਏ ਫਰ ਗਿਆ। ਬੇਲਾਜਾ ਮਾਰੋ ਇਦਾਂ। ਵੇਖੋ ਪੈਂਟਲ ਕੇਸ ਬਣਨ ਤੇ ਚੱਲ ਆ ਉਹਦੇ ਕੋਲ ਗਿਆ। ਲੈ ਚੱਲਾ ਫਿਰ ਤੈਨੂੰ। ਓਏ ਇਹਨੂੰ ਕੁਛ ਵੀ ਨਹੀਂ, ਇਹਨੂੰ 2 ਨਿੰਬੂ ਖਵਾ, ਇਹਨੇ ਐਂ ਖੋਤੇ ਤਰ੍ਹਾਂ ਤਗੜਾ ਹੈ। ਉਹ ਯਾਰ ਤੂੰ ਨਿੰਬੂਆਂ ਚ ਕਿਹੜੇ ਵਿਟਾਮਿਨ ਪਾਏ ਜਿਹੜੇ ਇਹਨੂੰ ਮਿੰਟ ਬਾਅਦ ਦੇਈ ਜਾਣ ਡੇ ਆ ਆ, ਤੂੰ। ਇਹਨੂੰ ਅਮਜਦ ਕੋ ਲੈ ਕੇ ਇਹ ਚਾਚਾ ਤੋਤੀ ਤੇਰਾ ਇਲਾਜ ਕਰਨਾ ਡਾਕਟਰ ਅਮਜਦ ਨੇ। ਦੇਖ ਸਮਝਦਾਰ ਡਾਕਟਰ ਆ, 30 ਸਾਲਾਂ ਤੋਂ ਡਾਕਟਰੀ ਕਰਨ ਦੇ ਆ। ਉਹਨੇ ਨਹੀਂ ਇਲਾਜ ਦਾ ਕਰਨਾ ਤੇ ਹੋਰ ਕਿਹਨੇ ਕਰਨਾ? ਪੱਕੀ ਗੱਲ ਆ, ਚੰਗਾ ਡਾਕਟਰ ਆ। ਓਏ ਚੰਗਾ ਹੀ ਉਹ ਆ, ਉਹਨੇ ਇਲਾਜ ਕਰਨਾ ਤੇਰੇ ਪਿਓ ਚੱਲ ਦਾ। ਉੱਠ ਖੜ। ਡਾਕਟਰ ਤੇ ਇੱਕ ਪਾਸੇ ਨੀਫਾਨੀਆਂ ਦੁਕਾਨ ਵਾਲਾ, ਹਾਂ ਆ ਨਹੀਂ ਵਾ ਉਹਨੇ ਕਿਹਾ ਮੈਦਾ ਖਰਾਬ, ਖਰਬੂਜੇ ਦੱਸੇ ਜਾਂਦੇ। ਮੰਜੀ ਨਾ ਟੰਗਣ, ਇਹ ਦੱਸਿਆ ਉਹਨੇ ਮੰਜੀ ਨਾ ਟੰਗਣਾ। ਨਹੀਂ, ਉਹਨੇ ਖਰਬੂਜੇ ਦੱਸੇ। ਉਹਨੇ ਕਿਹਾ ਤੁਸੀਂ ਪਿਓ ਪੁੱਤਾਂ ਨੇ ਬਹਿ ਕੇ ਖਾਣੇ ਆ। ਉਹਨੇ ਕਿਹਾ ਤੂੰ ਖਾ ਬਾਬਾ, ਤੇਰਾ ਮੈਦਾ ਠੀਕ ਹੋ ਜੂ। ਚੱਲ ਟੁੱਟ ਚਲੀਏ। ਉਹਦੇ ਕੋ ਜਾਣਾ ਹੁਣ ਪੱਕੀ ਬੈਠਾ ਗੱਲ। ਉਹ। ਕਿਸੇ ਹੋਰ ਦੀ ਦਵਾਈ ਨਹੀਂ ਖਾਣੀ, ਮੈਨੂੰ ਆਵਾਜ਼ ਦੇ ਦੇ ਨਹੀਂ ਨਹੀਂ, ਮੈਂ ਸਾਰੀਆਂ ਦਵਾਵਾਂ ਸਿੱਟ ਦੇਣੀਆਂ। ਮੈਂ ਅਮਜਦ ਹੀ ਖਾਣੀ ਆ। ਉਹ ਉਹ ਤੁਰੇ ਹੋਈ। ਉਹ ਫੜੇ ਮੂੰਹ ਮੈਂ ਦਸਤੀ ਆ ਤੇਰੀ। ਚੱਲ ਉੱਠ ਚਲੀਏ। ਆ ਤੇ ਤਿਆਰੀ ਕਰ ਤੂੰ, ਆ ਦੇ ਮੈਨੂੰ ਫੋਨ ਮਾਰਨਾ। ਵੇਖੀ ਸਲਾਮ ਕਿਦਾਂ ਪੇਸ਼ ਕਰਦਾ। ਪਹਿਲੇ ਬੇਲਾਜਾ ਹੀ ਪਿਓ ਨੂੰ ਘਰ ਰੱਖਿਆ ਚੱਲ ਚੱਲ ਯਾਰ, ਉਹਦੇ ਕੋਲ ਲੈ ਕੇ ਚੱਲਦੇ ਆ ਗਿਆ ਡਾਕਟਰ ਅਮਜਦ। ਇਹ ਜੁੱਤੀ ਪਵਾ ਤੂੰ। ਪਾਉਣ ਲੱਗਾ ਆ ਜੀ ਮੁੰਡੇ ਨੂੰ। ਓਏ ਟੈਨਸ਼ਨ ਨਾ ਲੈ ਜਾਣਾ ਉਹਦੇ ਸਲਾਮ ਕੋਲ। ਅਲੈਕਮ। ਅੱਛਾ ਕਿੱਥੇ ਡਾਕਟਰ ਸਾਹਿਬ? ਅੱਛਾ ਕਦੋਂ? ਗੱਲ ਕਰ। ਅੱਗੇ ਹੋ ਜਾ, ਤੂੰ ਉੱਠਣਾ ਤਾਂ ਹੈ ਨਾ। ਕਦੋਂ? ਅੱਛਾ ਆ ਨਹੀਂ ਬਸ ਕੰਮ ਸੀ, ਇੱਕ ਕੰਮ ਸੀ, ਚੱਲ ਗਏ। ਕੰਮ ਸੀ। ਚੱਲੀਏ। ਚਲੋ ਠੀਕ ਆ ਓਕੇ। ਚੱਲ ਚੱਲ ਗਏ। ਨਹੀਂ ਨਹੀਂ ਬਹਿ ਜਾਓ। ਕੀ ਹੋਇਆ? ਉਹਦੇ ਮੁੰਡੇ ਨਾਲ ਮੇਰੀ ਗੱਲ ਹੋਈ, ਡਾਕਟਰ ਸਾਹਿਬ ਨਾਲ ਨਹੀਂ ਨਾ ਹੋਈ। ਉਹਦੇ ਮੁੰਡੇ ਨੇ ਦੱਸਿਆ, ਕਹਿੰਦੇ ਕਿ ਉਹ ਇੱਕ ਮਰੀਜ਼ ਤੇ ਨਾ ਡਾਕਟਰ ਸਾਹਿਬ ਨੇ ਹਾਂ ਐਡਾ ਲੰਬਾ ਟੀਕਾ ਲਾਤਾ ਸੀ ਹੱਡੀ ਦੇ ਵਿੱਚ ਹੀ ਆਰ ਪਾਰ। ਉਹ ਮਰ ਗਿਆ 302 ਚ। ਡਾਕਟਰ ਸਾਹਿਬ ਅੰਦਰ ਨੇ। ਹਾਂ ਕੋਈ ਨਹੀਂ, ਮੇਰਾ ਕੋਈ ਇੱਕ ਡਾਕਟਰ ਵਾਕਫ। ਡਾਕਟਰ ਬਥੇਰੇ, ਤੂੰ ਲੰਮਾ ਪਿਆ ਮੈਂ ਲੱਭਦਾ ਡਾਕਟਰ। ਉਹ ਤੂੰ ਕੀ ਅੱਬੇ ਨੂੰ ਲੁੱਟਦਾ ਦਾਣਾ ਸਮਝਿਆ? ਤੇ ਉਹਦਾ ਕਿਹੜਾ ਛੱਕਾ ਆ ਗਿਆ? ਮੈਂ ਤਾਂ ਇੰਜ ਹੀ ਕੀਤਾ ਤੇ ਉਹ ਡਿੱਗ ਪਿਆ। ਉਹ ਹੁਣ ਸਹੀ ਤਰ੍ਹਾਂ ਪਿਆ ਸੀ। ਭੱਠਾ।
ਉਹ ਪੁੱਤ ਓਏ ਹੌਲੀ ਆ ਪਾਸਾ ਲੈ ਘੁੱਟਾ ਪਾਸਾ ਲੈ ਇਹ ਬਿਮਾਰੀ ਨਹੀਂ ਨਿਕਲਣੀ ਇਹਨੇ ਮੇਰੇ ਮੋਢੇ ਕਰ ਇਹ ਦੇਣੇ ਬੇੜਾ ਗਰਕ ਕੀਤਾ ਇਹ ਤੂੰ ਕੁਛ ਆਪਣਾ ਕੁਛ ਤੇਰੀ ਲਾਦ ਨੇ ਕਰ ਦਿੱਤਾ ਤੂੰ ਰੋਟੀ ਮੰਗਦਾ ਕੱਲ ਦੀ ਤੈਨੂੰ ਦੇ ਦਿੰਦਾ ਆਪ ਆਪਣੀ ਬੁੱਢੀ ਨੂੰ ਕਹਿ ਕੇ ਮੈਂ ਕਈ ਵਾਰੀ ਵੇਖਿਆ ਬਾਹਰ ਬਨੇ ਦੇ ਬੈਠੇ ਦੋਵੇਂ ਜੀ ਖਾਣ ਦੇ ਹੁੰਦੇ ਦੇਸੀ ਘਿਓ ਨਾਲ ਚੁੱਪੜ ਓ ਯਾਰ ਤੂੰ ਸਾਨੂੰ ਲੜਾ ਨਾ ਸਾਨੂੰ ਜਿੱਥੇ ਕੋ ਕਹਿੰਦਾ ਉੱਥੇ ਲਈ ਤਾਂ ਫਿਰਨ ਡਏ ਉਹਨੂੰ ਮੈਂ ਦੇਸੀ ਖਰਾਕਾਂ ਦੂਰ ਕਰਤੀਆਂ ਮੇਰੇ ਤੋਂ ਉਹ ਇਹਨੂੰ ਕੁਛ ਵੀ ਨਹੀਂ ਯਾਰ 2 ਨਿੰਬੂ ਖਵਾ ਇਹਨੇ ਉੱਠ ਕੇ ਖੋਤੇ ਤਰ੍ਹਾਂ ਤਗੜਾ ਹੋ ਜਾਣਾ ਯਾਰ ਤੂੰ ਨਿੰਬੂ ਕਾਤੋਂ ਮੇਰੇ ਅੱਬੇ ਨੂੰ ਦੇਈ ਜਾਣਾ ਸੰਗ ਲੱਗਾ ਉਹਨੂੰ ਹੈ ਇਹ ਚਮਕਾਉਣਾ ਵਾ ਮੈਂ ਅੱਬਾ ਆ ਬੇੜੇ ਗਰਕ ਕਰ ਲਏ ਆ। ਇਹ ਉਹਦਾ ਕੰਮ ਆ, ਇਹ ਸਹੇਲ ਦਾ ਡਾਕਟਰ ਸਹੇਲ ਦਾ ਉਹ ਕਿੱਥੇ ਆ ਉਹ ਡਲੈਨੋ ਐਲਓਪੀ ਕੀਤਾ ਉਹਨੇ ਕਟਿਆਲੋਜੀ ਹੁੰਦਾ ਵਾ ਉਹਨੇ ਪਤਾ ਨਹੀਂ ਕੀ ਕੀਤਾ ਮੇਰਾ ਕੁਝ ਕਰੂਗਾ ਕਿ ਉਹ ਨਹੀਂ ਚਾਚਾ ਅਮਰੀਕਾ ਪੜ ਕੇ ਆਇਆ ਉਹਦੀ ਬੁੱਢੀ ਡਾਕਟਰ ਉਹ ਆਪ ਡਾਕਟਰ ਉਹਦਾ ਮੁੰਡਾ ਡਾਕਟਰ ਤੁਸੀਂ ਇੱਥੇ ਵੰਨ ਸਵੰਨੇ ਕੀਮਾ ਕੋ ਇੱਧਰ ਲੈ ਜਾ ਇੱਧਰ ਲੈ ਜਾ ਇਹਨੇ ਡਾਕਟਰਾਂ ਜਾਣਾ ਉਹ ਇੱਕ ਇੱਕ ਟੀਕਾ ਲੱਗਿਆ ਮੇਰਾ ਤੇ ਉਹਨਾਂ ਛੱਜ ਬਣਾ ਦੇਣਾ ਮੋਰੀਆਂ ਕਰ ਦੇਣੀਆਂ ਮੈਂ ਉਹ ਭੋਲਿਆ ਅੱਬਾ ਉਹ ਕਹਿੰਦਾ ਪੂਰੀ ਫੈਮਿਲੀ ਡਾਕਟਰ ਵਾ ਉਹਨਾਂ ਦੀ ਤੇਰੀ ਤੇ ਜਾਣਾ ਨਹੀਂ ਮੈਂ ਆ ਹੋਰ ਹਫਤਾ ਤੂੰ ਬਿਮਾਰੀ ਕੱਟ ਲਈ ਨਾ ਤੂੰ ਇਦਾਂ ਦਾ ਹੋ ਜਾਣਾ ਜਿੱਦਾਂ ਦਾ ਤੇਰਾ ਪੁੱਤਰ ਆ ਮੈਂ ਤੈਨੂੰ ਦੱਸਾਂ ਮੈਂ ਸੱਚ ਮੈਨੂੰ ਕੀ ਹੋਇਆ ਤੈਨੂੰ ਕੀ ਹੋਇਆ ਉਹ ਤੁਹਾਡਾ ਪਿਓ ਆ ਉਹ ਕੋਈ ਸ਼ਰਮ ਕਰੋ ਤੁਹਾਨੂੰ ਨਹੀਂ ਕੋਈ ਸਮਝ ਲੱਗਦੀ 2 ਨਿੰਬੂ ਖਵਾ ਉੱਠ ਕੇ ਉਹ ਤਗੜਾ ਓ ਯਾਰ ਨਿੰਬੂ ਕਾਤੋਂ ਨਿੰਬੂ ਵਧਾਲਾ ਤੇਰੇ ਹਲ ਦੋ ਹੀ ਪਏ ਆ ਉਹ ਵਧਾ ਨਿੰਬੂ ਹੀ ਵਧਾਲਾ ਜੇ ਮੈਨੂੰ ਹੀ ਖਵਾਉਣੇ ਨਿੰਬੂ ਤੇ ਵਧਾ ਤੂੰ ਮਿੰਟ ਬਾਅਦ ਨਿੰਬੂ ਤੂੰ ਬੁੜੇ ਨੂੰ ਸ਼ਿਕੰਜਵੀ ਕਰਕੇ ਦੇਣੀ ਆ ਕਮਾਲ ਮੈਨੂੰ ਤੇ ਵੀ ਮਾਰ ਸਮਝਿਆ ਦੋ ਨਿੰਬੂ ਜਦੋਂ ਨਹੀਂ ਪਤਾ ਤੁਸੀਂ 15-20 ਦਿਨ ਪਹਿਲੇ ਤੁਹਾਨੂੰ ਜੀ ਪਤਾ ਪਿੰਡ 'ਚ ਸਿਆਣਾ ਹੀ ਮੈਂ ਆ ਪੜਿਆ ਲਿਖਿਆ ਮੈਨੂੰ ਫੋਨ ਕਰੋ ਵੀ ਇਹਨੂੰ ਕਿੱਥੇ ਜਾਣਾ ਜੇ ਮੈਂ ਨਹੀਂ ਹੈਗਾ ਤੇ ਚੁੱਪ ਕਰਕੇ ਉੱਥੇ 2 ਨਿੰਬੂ ਲਾ ਕੇ ਉਹਨੂੰ ਖਵਾਓ ਤੇ ਗੱਲ ਮੁਕਾਓ ਯਾਰ ਐਵੇਂ ਬੰਨੇ ਪਾ ਹੁਣ ਡਾਕਟਰ ਸਹੇਲ ਇਹ ਨਿੰਬੂਆਂ ਦਾ ਬੁੜੇ ਨਾਲ ਕੀ ਤਲਕ ਵਾ ਮੈਨੂੰ ਐਂਡ ਲੌਜੀਕ ਦੱਸ ਦੇ ਕਿ ਮਿੰਟ ਬਾਅਦ 2 ਨਿੰਬੂ ਕਾਤੋਂ ਉਹਨੂੰ ਦੇਈ ਜਾਣਾ ਹੁਣ ਕਰ ਲਾ ਤੈਨੂੰ ਨਾ ਕੁਛ ਵੀ ਨਿਗਾ ਆ ਲੱਤਾਂ ਨੂੰ ਖਿੱਚ ਪੈਂਦੀ ਤੇਰੇ ਲੱਤਾਂ ਨੂੰ ਖਿੱਚ ਪੈਂਦੀ ਇੱਥੇ ਤੱਕ ਖਿੱਚ ਆਉਂਦੀ ਹਾਂ ਇੱਧਰ ਵੀ ਪੈਂਦੀ ਇੱਧਰ ਵੀ ਹਾਂ ਵੇਖਿਆ ਮੈਂ ਸਮਝ ਇੰਨੀ ਗਿਆ ਖਿੱਚ ਪੈਂਦੀ ਕਿਸੇ ਵੇਲੇ ਜਰਾਬ ਨਹੀਂ ਪੈਂਦੀ ਮੈਂ ਸਮਝ ਗਿਆ ਇਹ ਆ ਜਿਹੜੀ ਤੈਨੂੰ ਖਿੱਚ ਪੈਂਦੀ ਨਾ ਤੇਰਾ ਦਿਮਾਗ ਹੈ ਨਹੀਂਗਾ ਤੇਰੇ ਪਿਓ ਦਾ ਦਿਮਾਗ ਹੈ ਨਹੀਂ ਮੈਂ ਹਿਸਾਬ ਲਾ ਲਿਆ ਲੱਤਾਂ ਨੂੰ ਖਿੱਚ ਪੈਂਦੀ ਹੋਵੇ ਤੇ ਬੰਦੇ ਦਾ ਦਿਮਾਗ ਨਹੀਂ ਹੁੰਦਾ ਹਾਂ ਤੇ ਇਹਦਾ ਤਲਕ ਹੀ ਸਾਰਾ ਦਿਮਾਗ ਨਾਲ ਯਾਰ ਇਹਦਾ ਦਿਮਾਗ ਹੈ ਨਹੀਂ ਭਾਵੇਂ ਪਾੜ ਕੇ ਵੇਖ ਲਾ ਉੱਥੇ ਟਲਿਆ ਮਾਰ ਕੇ ਤੋੜ ਕੇ ਵਿੱਚੋਂ ਵੀ ਕੁਝ ਨਿਕਲਿਆ ਤੇ ਮੈਨੂੰ ਫੜ ਲਈ ਸਾਨੂੰ ਡਾਕਟਰ ਦਾ ਦੱਸ ਦੇ ਯਾਰ ਕਿੱਥੇ ਉਹ ਤੇ ਫੋਨ ਕਰ ਤੇਰੀ ਮਿਹਰਬਾਨੀ ਅਸੀਂ ਉੱਥੇ ਲੈ ਜੰਨੇ ਜੇ ਤਾਂ ਰੁਟੀਨ ਨਾਲ ਉਹਦੀ ਦਵਾਈ ਖਾਣੀ ਮੈਂ ਤਾਂ ਉਹਨੂੰ ਟੱਚ ਕਰਨਾ ਮੇਰਾ ਬੜਾ ਪੱਕਾ ਯਾਰ ਖਾਊਂਗਾ ਟਾਈਮ ਨਾਲ ਦਵਾਈ ਤੂੰ ਕਰ ਮੇਰੇ ਪੁੱਤ ਫੋਨ ਹਾਂ ਤੂੰ ਮਿਲਾ ਉਹਦਾ ਨੰਬਰ ਮਿਲਾ ਦਵਾਈ ਖਾਊਂਗਾ ਨਾ ਉਹਦੀ ਉਹ ਖਾਊਗਾ ਮੈਨੂੰ ਨਹੀਂ ਲਾ ਮੈਨੂੰ ਯਕੀਨ ਦਿਵਾ ਵੀ ਦਵਾਈ ਖਾਊਂਗਾ ਆ ਤੇਰੇ ਸਿਰ ਦੀ ਕਸਮ ਲੱਗੇ ਖਾਊਗਾ ਬਸ ਹਾਂ ਖਾਊਂਗਾ ਬੰਦਾ ਪੁੱਛੇ ਹੁਣ ਜੀ ਤੁਸੀਂ ਡਾਕਟਰ ਨਾਲ ਭੱਜਣ ਨੇ 2 ਨਿੰਬੂ ਖਵਾਓ ਪਿਓ ਤੁਹਾਡਾ ਤਗੜਾ ਓਏ ਉਹ ਪੁੱਤ ਮੈਂ ਬੱਕਰੀਆਂ ਮੈਨੂੰ ਨਿੰਬੂ ਖਵਾਉਣੇ ਨੇ ਉਹ ਅੱਬਾ ਪਤਾ ਨਹੀਂ ਫੋਨ ਮਿਲ ਗਿਆ ਹੈਲੋ ਸਲਾਮ ਅਲੈਕਮ ਹਾਂ ਜੀ ਡਾਕਟਰ ਸਾਹਿਬ ਕਿੱਦਾਂ ਚੱਲ ਗਏ ਬਾ ਯਾਦ ਕੀ ਇਦਾਂ ਹੀ ਕੀਤਾ ਵੀ ਸਾਡਾ ਇੱਕ ਚਾਚਾ ਉਹ ਬਹੁਤ ਮਾੜਾ ਵਿਚਾਰਾ ਬਿਮਾਰ ਹੋਇਆ ਉਹ ਮੈਨੂੰ ਲੱਗਾ ਤੁਹਾਡਾ ਕੇਸ ਹੈ ਨਹੀਂ ਉਹ ਮੁੰਡੇ ਆ ਤੇ ਨਸ਼ਿਆਂ ਤੇ ਲੱਗਾ ਮੁੰਡੇ ਨੂੰ ਕੋਈ ਪਰਵਾਹ ਹੀ ਕੋਈ ਨਹੀਂ ਉਹ ਚਾਚਾ ਆਪ ਆ ਉਹਦਾ ਪਤਾ ਨਹੀਂ ਲੱਗਦਾ ਔਰ ਅੱਧੀ ਰਾਤੀ ਪਾਣੀ ਫੜਦਾ ਵਿਹੜੇ 'ਚ ਫਿਰਦਾ ਡੱਡੂ ਮੂੰਹ 'ਚ ਪਾ ਲੈਂਦਾ ਉਹ ਬਾ ਇਦਾਂ ਹੀ ਕਰਕੇ ਬਿਮਾਰ ਹੋਇਆ ਹਾਂਜੀ ਤੇ ਉਹ ਮੈਂ ਕਿਹਾ ਜੀ ਡਾਕਟਰ ਸਹੇਲ ਕੋਲ ਤੁਹਾਡਾ ਦੱਸਿਆ ਨਾ ਅੱਛਾ ਚੱਲ ਗਿਆ ਕਹਿੰਦਾ ਆ ਜਾਓ ਅੱਛਾ ਚੱਲ ਜੁੱਤੀ ਪਾ ਇਹ ਤਾਂ ਬਹੁਤ ਚੰਗਾ ਕੀਤਾ ਬਹੁਤ ਹੀ ਨਹੀਂ ਮੈਂ ਖੁਸ਼ ਹੋਇਆ ਸੁਣ ਕੇ ਮੈਂ ਖੁਸ਼ ਹੋਇਆ ਅੱਛਾ ਨਹੀਂ ਕੋਈ ਨਹੀਂ ਮੈਂ ਲਾਵਾਂਗਾ ਚੱਕਰ ਚਲੋ ਚੰਗਾ ਚਲੋ ਪੁੱਤ ਚਲੀਏ ਨਹੀਂ ਇੱਕ ਮਿੰਟ ਬਹਿ ਜਾ ਉਹ ਕਹਿੰਦਾ ਨਹੀਂ ਉਹ ਮੈਂ ਕੀਤਾ ਉਹ ਕਹਿੰਦਾ 4 ਸਾਲ ਹੋ ਗਏ ਮੇਰਾ ਕੰਮ ਨਹੀਂ ਸੀ ਚੱਲਦਾ ਆਰਾਮ ਹੀ ਕਿਸੇ ਨੂੰ ਨਹੀਂ ਸੀ ਨਾ ਆਉਂਦਾ ਕਹਿੰਦਾ ਮੈਂ ਬਰਫ਼ ਦਾ ਫੱਟਾ ਲਾਇਆ ਮਹੱਲੇ 'ਚ ਤੇ ਕੋਈ ਨਹੀਂ ਉਹ ਤੇਰੇ ਪਿਓ ਨੂੰ ਕੁਛ ਵੀ ਨਹੀਂ 2 ਨਿੰਬੂ ਖਵਾ ਤਗੜਾ ਓਏ ਉਹ ਕਿਹੜੀ ਗੱਲਾਂ ਨਿੰਬੂ ਖਵਾਈ ਜਾਂਦਾ ਉਹ ਤੂੰ ਬਿਮਾਰ ਬੰਦਾ ਤੂੰ ਆਰਾਮ ਕਰ ਯਾਰ ਤੂੰ ਕਦਲੀ ਵਿੱਚ ਬੋਲੀ ਜਾ ਆਇਆ ਕੋਈ ਹਦਾਇਤ ਨਾਲ ਤਾਂ ਲੰਮੇ ਪਾ ਯਾਰ ਸਿਆਣਾ ਬੰਦਾ ਉਹ ਜਿਹਨੂੰ ਚੁੱਕ ਸਿੱਟਣ ਡਿਆ ਤੂੰ ਡਾਕਟਰ ਤੇਰਾ ਕੋਈ ਵੀ ਨਹੀਂ ਵਾਕਫ ਹੈਗਾ ਗੱਲਾਂ ਤੂੰ ਇੰਨੀਆਂ ਸੁਣਾਈ ਜਾਂਦਾ ਨਿੰਬੂ ਚ ਆ ਜਾਂਦੇ ਤੇ ਨਹੀਂ ਸੀ ਬੇੜਾ ਕਰਨਾ ਪਿਓ ਬੇੜਾ ਕਰਕੇ ਮੈਂ ਅੱਬੇ ਤੇ ਚੱਦਰ ਪਾਉਂ ਕੇ ਬੈਠਾ ਉੱਤੇ ਬੇੜਾ ਗਰਕ ਮੂਲੀ ਜੀ ਬਣਾ ਕੇ ਇੱਥੇ ਲੰਮਾ ਪਾਤਾ ਪਿਓ ਪਹਿਲੇ ਖਿਆਲ ਕਰ ਲਿਆ ਕਿਹੜਾ ਡਾਕਟਰ ਜਿਹੜਾ ਮੈਂ ਨਹੀਂ ਛੱਡਿਆ ਕਿਹੜਾ ਹਕੀਮ ਜਿਹੜਾ ਨਹੀਂ ਛੱਡਿਆ ਮੈਂ ਉਹ ਇਹ ਤੇਰਾ ਬੇੜਾ ਕਰ ਲੈਣਾ ਤੂੰ ਚੁੱਪ ਕਰਕੇ ਨਾ ਚਾਚਾ ਤੈਨੂੰ ਪਤਾ ਤੇਰੇ ਨਾਲ ਮੈਂ ਕਿੰਨਾ ਪਿਆਰ ਕਰਦਾ ਇੱਕ ਕੰਮ ਮੇਰੇ ਕਹਿਣ ਤੇ ਕਰ ਲੈ ਤੂੰ ਤਕੜਾ ਹੋ ਜਾ ਓਏ ਅਸੀਂ ਕੋਈ ਕੰਮ ਨਹੀਂ ਕਰਨਾ ਤੇਰਾ ਕੋਈ ਕਹਿ ਤੇ ਕਰਨਾ ਮਾਰੋ ਇਹਨੂੰ ਬੇਲਾਜਾ ਕੋਈ ਡਾਕਟਰ ਸਹੀ ਦੱਸ ਸਾਨੂੰ ਹੈਗਾ ਤੇ ਡਾਕਟਰ ਸਹੀ ਦੱਸ ਆ ਚੁੱਪ ਕਰਕੇ ਨਾ ਖਿੱਚ ਪੈਂਦੀ ਕੋਈ ਨਹੀਂ ਕਿੱਥੇ ਖਿੱਚ ਪੈਂਦੀ ਕਿੱਥੇ ਆ ਇੱਥੇ ਹੱਥ ਪਰੇ ਕਰ ਤੇਰਾ ਆ ਜਦੋਂ ਆ ਤੇਰੇ ਇੱਥੇ ਖਿੱਚ ਪੈਂਦੀ ਤੈਨੂੰ ਲੱਗਦਾ ਵੀ ਜਿੱਦਾਂ ਕੜਿਕ ਹੋਣ ਰਹੀ ਆ ਹਾਂ ਖਿੱਚ ਪੈਂਦੀ ਆ ਇੱਥੇ ਰੱਖ ਵੇਖਿਆ ਬੇੜਾ ਕਰ ਉਹੀ ਮੇਰਾ ਜੋ ਸ਼ੱਕ ਸੀ ਇੱਥੇ ਆ ਹੁੰਦੀ ਕੜਿਕ ਤੇਰੇ ਅੱਬੇ ਦਾ ਨਾ ਕਾਂ ਹੈ ਨਹੀਂਗਾ ਜਿਹੜਾ ਗਲੇ 'ਚ ਹੁੰਦਾ ਨਾ ਕਾਂ ਉਹ ਹੈ ਨਹੀਂ ਤੇਰੇ ਅੱਬੇ ਦਾ ਉਹ ਜੀ ਉਹ 16 ਪੜਿਆ ਇੱਥੇ ਕੜਕ ਹੁੰਦੀ ਮੇਰਾ ਕਾਂ ਨਹੀਂ ਤੂੰ ਪਿੰਡ 'ਚ ਫਿਰਦਾ ਮੇਰੇ ਅੰਦਰ ਫਿਰਦਾ ਰਹਿਣਾ ਤੂੰ
ਉਹ ਤੈਨੂੰ ਸਾਰੀਆਂ ਬਿਮਾਰੀਆਂ ਦਾ ਪਤਾ, ਕਿਤੇ ਚੰਗੇ ਡਾਕਟਰ ਦਾ ਨਹੀਂ ਪਤਾ ਤੂੰ ਤੈਨੂੰ। ਮਿਲਦੀ ਜੁਲਦੀ ਕਿੱਥੇ ਕਾਮ ਆ ਤੇ ਕਿੱਥੇ ਵੱਖੀ ਆ, ਪੂਰਾ ਸਫ਼ਰ ਪੈਂਦਾ ਉਹਨੂੰ। ਮੈਨੂੰ ਪਤਾ ਹੈ, ਮੈਂ ਡਾਕਟਰਾਂ ਦੇ ਨਾਲ ਬਹਿਨਾ, ਮੇਰੀ ਕਲਾਸ ਤੁਹਾਡੇ ਵਰਗੀ ਨਹੀਂ, ਉਹਦੇ ਨਾਲ ਬਹਿ ਗਏ, ਮੈਂ ਡਾਕਟਰਾਂ ਦੀ ਮਹਿਫਲਾਂ 'ਚ ਬਹਿਨਾ। ਕੋਈ ਚੰਗਾ ਡਾਕਟਰ ਹੈਗਾ ਤੇ ਦੱਸ ਦੇ ਤਾਂ ਰਹਿਣ ਦੇ। ਡਾਕਟਰਾਂ ਨੂੰ ਦਵਾ ਮਾਰਨ ਤੋਂ ਨਿੰਬੂ ਖਵਾ, ਖੋਤੇ ਦਾ ਤਗੜਾ ਤੇਰਾ ਯਾਰ ਨਿੰਬੂ ਕਾਤੋਂ ਮੈਂ ਉਹਨੂੰ ਮਿੰਟ ਬਾਅਦ ਚੱਕੇ ਸਾਫ਼ ਕਰਨੇ ਮੈਂ। ਚਾਚਾ ਤੈਨੂੰ ਕੁਛ ਵੀ ਨਹੀਂ, ਤੂੰ ਆਪਣੀ ਲਾ ਤੇ ਦੁੱਖੋਂ ਮਰਨਾ ਹੀ, ਮੈਂ ਤੈਨੂੰ ਦੱਸਾਂ। ਉਹ ਭਾਈ ਮੈਂ ਲਈ ਫਿਰਦਾ ਹਰ ਪਾਸੇ ਦਾ ਲਈ ਫਿਰਦਾ ਲਈ ਇਹਨੂੰ। ਫਿਰਨੇ ਆ ਤੂੰ, ਐਡੀ ਗੱਚਕ ਵੇਚਣੇ ਆ ਪਿੰਡ 'ਚ, ਲਈ ਫਿਰਨੇ ਆ। ਆ ਮੈਨੂੰ ਦੱਸ ਇਹਨਾਂ 'ਚ ਦਰਦਾਂ ਹੁੰਦੀਆਂ? ਹਾਏ ਆਵਾਜ਼ ਆਉਂਦੀ ਆ, ਆਏ ਚੱਪਣੀ ਚੋ ਹਾਏ ਹਾਏ ਹਾਏ। ਹੁਣ ਨਹੀਂ ਆਉਂਦੀ। ਅੱਬਾ ਜੀ ਹੁਣ ਬੁੱਢੇ ਹੋ ਗਏ, 70 ਸਾਲ ਦੇ ਚ ਆਵਾਜ਼ਾਂ ਆਉਣੀਆਂ, ਹੁਣ ਗਾਣੇ ਆਉਣੇ ਚੋਂ। ਇਹ ਉੱਠਣ ਲੱਗੇ ਇਹ ਦੁਖਦੇ ਆ? ਦੋਸਤ ਪੁੱਤ ਤੋਂ ਲੱਗ ਗਿਆ ਇਹ ਉਹੀ ਰੌਲਾ ਤੇਰੇ ਪਿਓ ਨੂੰ। ਇਹ ਤੇਰਾ ਪਿਓ ਜੁਮੇਰਾਤ ਨੂੰ ਅੰਨਾ ਹੋਣਾ ਲਾਈ, ਮੈਂ ਤੈਨੂੰ ਦੱਸਤਾ ਹੀ। ਇਹ ਰੌਲਾ ਹੀ ਉਹ ਇਹਨੂੰ ਡਿਗਿਆਨਾ ਹੋ ਗਿਆ ਹੀ ਇਹਨੂੰ। ਗੱਲਾਂ ਕਰਦਾ ਬਹੁਤੀਆਂ। ਓਏ ਪੁੱਤ ਰਾਜਾ, ਹਾਂ ਚਾਚਾ। ਗੱਲ ਸੁਣ ਪੁੱਤ। ਹਾਂ ਓਏ ਆ ਹੁਣ ਕੋਈ ਚੰਗਾ ਡਾਕਟਰ ਹੈਗਾ ਜਿਹੜਾ ਮੈਨੂੰ ਠੀਕ ਕਰ ਦਵੇ? ਓਏ ਡਾਕਟਰ ਪਰਵੇਜ਼ ਦਾ ਕੰਮ ਆਏ। ਹੈ ਮੈਂ ਤੈਨੂੰ ਅੱਗੇ ਗਿਆ, ਪਿੰਡ 'ਚ ਸਭ ਤੋਂ ਸਿਆਣਾ ਡਾਕਟਰ ਹੀ ਉਹ ਆਇਆ। 3 ਸਾਲ ਉਹਨੇ ਲਾਹੌਰ ਲਾਏ, 4 ਸਾਲ ਉਹਨੇ ਕਰਾਚੀ ਲਾਏ, ਪੌਣੇ 5 ਮਹੀਨੇ ਉਹਨੇ ਹੁਣ ਹੋ ਗਏ ਇੱਥੇ ਸਾਡੇ ਪਿੰਡ 'ਚ। ਉਹਨੇ ਕਰਨਾ ਤੇਰਾ ਇਲਾਜ। ਉਹਨੂੰ ਫੋਨ ਤਾਂ ਮਾਰ ਯਾਰ, ਫੋਨ ਕਰ ਲੈ ਦੇ। ਚਲੀਏ। ਦਵਾਈ ਉਹਦੀ ਖਾਏਗਾ? ਦਵਾਈ ਟਾਈਮ ਨਾ ਮੈਂ ਖਵਾਉਂਗਾ ਆਪਣੇ। ਪੱਕੀ ਗੱਲ? ਵੇਖ ਲਾ ਫਿਰ, ਇਹ ਨਹੀਂ ਕਰਨਾ ਬਾਹਰ ਨਾਲ ਦੂਜੇ ਕੀਮਾਂ ਦੀਆਂ ਖਾਣੀਆਂ। ਨਹੀਂ ਸਾਰੀਆਂ ਦਵਾਈਆਂ ਬੰਦ ਜਿਹੜੀਆਂ ਤੂੰ ਕਹੇਗਾ ਉਹਨੂੰ ਹਾਂ ਮੇਰਾ ਤੱਲਾਗਾ ਉੱਥੇ ਨਾ ਕੋ ਵਾਦੇ ਘਾਟੇ ਦੀ ਗੱਲ ਹੀ, ਉਹ ਜਿੱਦਾਂ ਕਹੇਗਾ ਉਂਝ ਖਾਣੀ ਆ। ਅਸੀਂ ਜ਼ਮਾਨਤ ਲੈਣੀ ਤੇਰੀ, ਅਸੀਂ ਦਵਾਈ ਲਵਾਂਗੇ। ਸਮਿਆਂ ਦੁਕਾਨ ਬੰਦ ਕਰ ਲੂ, ਜਲਦੀ ਕਰ ਲੈ ਫੋਨ। ਸਲਾਮ ਅਲੈਕੁਮ ਡਾਕਟਰ ਸਾਹਿਬ। ਹਾਂਜੀ ਹਾਂਜੀ ਸ਼ਕੀਰ ਰਾਜਾ ਬੋਲ ਰਿਹਾ। ਡਾਕਟਰ ਹੀ ਹੈ ਨਾ? ਆ ਬਸ ਅਜੇ ਉਹ ਇੱਕ ਮਰੀਜ਼ ਤੁਹਾਨੂੰ ਚੈੱਕ ਕਰਾਉਣਾ, ਚਾਚਾ ਸਾਡੇ ਪਿੰਡ ਦੀ ਰੌਣਕ ਆ, ਬੁੱਢਾ ਠੇਰਾ ਬੰਦਾ। ਬਾ ਤੁਹਾਨੂੰ ਪਤਾ ਜਿਹੜੇ ਮਸਲੇ ਹੁੰਦੇ, ਤੁਸੀਂ ਮੈਨੂੰ ਪਤਾ 2 ਮਿੰਟ ਹੀ ਠੀਕ ਕਰਦੇ ਨੇ। ਅੱਛਾ ਲੈ ਉਹ ਕਹਿੰਦਾ ਅੱਛਾ ਚਲਿਏ। ਨਹੀਂ ਕੋਈ ਨਹੀਂ ਮੈਂ ਬਾਅਦ ਚ ਕਰਾਂਗਾ। ਕੋਈ ਤੁਸੀਂ ਨਿਬੇੜ ਲਓ ਉੱਥੇ ਹੀ ਕਰਾਂਗੇ। ਕੋਈ ਨਹੀਂ। ਅੱਛਾ ਚਲੋ ਕੋਈ ਨਹੀਂ, ਨਿਬੇੜ ਲਓ, ਬਾਅਦ ਚ ਕਰਾਂਗੇ। ਚਲਿਏ। ਚਲੋ ਪੁੱਤ। ਉਹ ਨਹੀਂ ਬਹਿ ਜਾ ਚਾਚਾ, ਉਹ ਮੇਰੀ ਹੋਈ ਆ ਗੱਲ। ਉਹ ਕਹਿੰਦਾ ਮੇਰੇ ਨਾ ਮਹੀਨਾ ਕੁ ਹੋ ਗਿਆ ਗੁਰਦੇ 'ਚ ਦਰਦ ਹੁੰਦੀ ਸੀ, ਮੈਂ ਇੱਕ ਪਿੰਡ ਦਮ ਕਰਾਉਣ ਆਇਆ, ਮੈਂ ਕੰਮ ਛੱਡ ਦਿੱਤਾ ਡਾਕਟਰੀ ਦਾ। ਤੈਨੂੰ ਕੁਛ ਨਹੀਂ ਗਾ ਯਾਰ, 2 ਨਿੰਬੂ ਖਾ, ਤੂੰ ਖੋਤੇ ਤੇਰਾ ਤਗੜਾ। ਆ ਡਾਕਟਰਾਂ ਦਾ ਕੀ ਆ? ਨਿੰਬੂ ਉਹ ਯਾਰ ਕਿਹੜੀ ਤੂੰ ਗੱਲੋਂ ਨਿੰਬੂ ਖਾਵਾਂ? ਉਹ ਲਾਦ ਮੇਰੀ ਦਵਾਈਆਂ ਖਵਾਈ ਜਾਂਦੀ ਆ, ਉਹ ਫੜ ਹਟੀਮਾ ਕੋ ਲਈ ਜਾਂਦੀ, ਤੂੰ ਮੈਨੂੰ ਨਿੰਬੂ ਖਵਾਈ ਜਾਂਦਾ। ਉਹ ਕਿਹੜੀ ਗੱਲੋਂ ਨਿੰਬੂ ਖਾਵਾਂ? ਜਿਹੜੇ ਡਾਕਟਰ ਨੂੰ ਫੋਨ ਕਰਦਾ ਉਹ ਆਪਣੇ ਕੰਮ ਕਰ ਲੈਂਦਾ। ਉਹ ਤੂੰ ਨਹੀਂ ਚਾਹੁੰਦਾ ਮੈਂ ਠੀਕ ਹਾਂ? ਉਹ ਤੂੰ ਤੇ ਮੈਨੂੰ ਮੇਰੀ ਲਾਦ ਨਾਲ ਵੀ ਗੰਦਾ ਲੱਗਾ। ਕੋਈ ਐਸਾ ਨੰਬਰ ਹੈ ਨਹੀਂ, ਕੋਈ ਐਸਾ ਡਾਕਟਰ ਨਹੀਂ ਹੈ ਜਿਹੜਾ ਘਰੇ ਬੈਠਾ ਹੋਵੇ। ਉਹ ਯਾਰ ਡਾਕਟਰ ਕਿਤੇ ਇੱਕ ਤੂੰ ਲੰਮਾ ਪਾ ਪਿਆ। ਓ ਯਾਰ ਤੂੰ ਕਾਤੋਂ ਮੇਰਾ ਅੱਬਾ ਪੀਜ਼ੇ ਵਾਂਗੂ ਸਿੱਟਿਆ ਵਾ, ਪਾਗਲ ਵਾ ਤੂੰ। ਪੀਦੇ ਵਾਂਗੂ ਸਿੱਟਿਆ। ਤੈਨੂੰ ਬੇਲਾਜਾ ਤੁਸੀਂ ਘਰ ਕਰ ਲਿਆ, ਬੇੜਾ ਗਰ ਕੀਤਾ। ਉਹ ਤੇਰਾ ਪਿਓ ਆ, ਇਹ ਗੰਦੇ ਕੱਪੜਿਆਂ ਦੀ ਗੰਢ ਨਹੀਂ ਜਿਹੜੀ ਖਿੱਚ ਕੇ ਨੁੱਕਰ 'ਚ ਕਰਨੇ ਆ। ਸੈੱਟ ਨਹੀਂ ਕਰਨਾ ਹੁਣ। ਸੈੱਟ ਨਹੀਂ ਕਰਨਾ, ਅੱਗੇ ਤੇਰੀ ਮਾਂ ਨਾਲ ਸੈੱਟ ਸੀ, ਉੱਤੇ ਯਕੀਨ ਕਰ ਲੈ। ਕੋਈ ਡਾਕਟਰ ਚੰਗਾ ਵੀ ਦੱਸ ਦੇ ਸਾਨੂੰ। ਚੰਗਾ ਵੀ ਦੱਸ ਦੇ। ਹੈ ਵੀ ਆ ਡਾਕਟਰ ਕਿ ਨਹੀਂ? ਓ ਯਾਰ ਦੱਸ ਦੇਣਾ, ਡਾਕਟਰ ਕਿਤੇ ਇੱਕ ਵਾਰ ਕਹਿੰਦਾ ਬੈਠਾ ਹੀ ਡਾਕਟਰਾਂ 'ਚ। ਹਾਂ ਕੀ ਗੱਲ? ਓਏ ਤੂੰ ਕਿਤੇ ਨਿਕੰਮੇ ਬੰਦੇ ਕੋਲ ਨਹੀਂ ਪੈਂਦਾ। ਤੈਨੂੰ ਕੁਛ ਵੀ ਨਹੀਂ। ਆ ਪੁੱਤਰ ਤੋਂ ਤੇਰੇ ਤੋਂ ਲੋਕੇ ਦੱਸਦਾ, ਇਹ ਨਹੀਂ ਚਾਹੁੰਦਾ ਤੂੰ ਠੀਕ ਹੋਵੇਂ। ਆ ਮੈਂ ਤੈਨੂੰ ਇੱਕ ਟੋਟਕਾ ਦੱਸ ਦਿੰਦਾ, ਚੁੱਪ ਕਰਕੇ ਕਰ ਲਾ। ਕਰੇਂਗਾ? ਹਾਂ ਆ ਲੈ ਕੰਨ ਕਰ, ਚੁੱਪ ਕਰਕੇ ਨਾ 2 ਨਿੰਬੂ ਖਾ ਲਾ, ਤੂੰ ਖੋਤੇ ਤਰ੍ਹਾਂ ਘੋਲਾ। ਉਹ ਨਿੰਬੂ ਵੜ ਗਏ, ਨਿੰਬੂ ਪੀ ਉਹ ਵੜ ਗਏ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਤੈਨੂੰ ਨਿੰਬੂ ਹੋਇਆ ਕੀ ਆ? ਸਾਰਾ ਮੇਰਾ ਮਿਹਦਾ ਖੱਟਾ ਕਰਤਾ। ਹੁਣ ਕੀ ਕਹਿਤਾ? ਕੁਛ ਨਹੀਂ, ਮੈਂ ਨਿੰਬੂ ਨਿੰਬੂ ਮੇਰਾ ਅੱਬਾ ਲੈਮਨ ਮਿਕਸ ਹੈ ਨਾ, ਜੇ ਮੇਰਾ ਨਾ ਅੱਬਾ ਨਿੰਬੂ ਪਾਣੀ ਆ। ਆ ਵੇਖ ਓਏ, ਆ ਵੇਖ, ਅੱਜ ਇਹਨਾਂ ਨੇ ਠੀਕ ਹੋਣਾ ਤੇਰੇ। ਆ ਦੇਖ, ਆ ਫਲ ਉਹ ਸ਼ੈ ਹੁੰਦੀ ਆ, ਇਹ ਤਾਂ ਕਿਤੇ ਛੁਰੀ ਹੈਗੀ ਆ। ਲਿਆਂਦਾ ਸੀ ਫਰੂਟ ਧੁੱਪੇ ਪਿਆ ਕੇ ਖਾਣ ਨੂੰ। ਆ ਲੈ ਮੇਰੇ ਹੱਥੋਂ, ਜਦੋਂ ਮੇਰੇ ਹੱਥ ਨਾਲ ਖਾਣਾ ਹੈ ਤੇ ਤੂੰ ਕਿੱਦਾਂ ਨਹੀਂ ਠੀਕ ਹੋਣਾ? ਆ ਵੇਖ, ਕਹਿੰਦੇ ਮੈਂ ਤਾਂ ਠੀਕ ਹੁੰਦਾ। ਆ ਤੈਨੂੰ ਫਲ ਦੀ ਕਮੀ ਆ। ਆਪ ਫਲ ਖਾਈ ਜਾਂਦੇ ਆ, ਖਸਮ ਵੀ ਤਾਂ ਬੁੱਢੀ ਵੀ। ਉਹ ਇਹਦੇ ਲਈ ਲਿਆਂਦਾ ਵਾ, ਇਹਦੇ ਲਈ ਲਿਆਂਦਾ। ਇਹਦੇ ਲਈ ਲਿਆਂਦਾ। ਸਵੇਰੇ ਲਿਆਉਣਾ ਤੇ ਸ਼ਾਮ ਨੂੰ ਕਹਿ ਦੇਣਾ ਬਿੱਲੀ ਖਾ ਗਈ ਆ। ਵੀ ਬਿੱਲੀ ਨੇ ਕਦੀ ਖਾਧਾ ਖਰਬੂਜਾ? ਪੁੱਠੀਆਂ। ਆ ਦੇ, ਜਦੋਂ ਮੇਰੇ ਹੱਥ ਨਾਲ ਮੈਂ ਖਾਣਾ, ਕਿੱਦਾਂ ਦੀ ਮੇਰਾ ਦਿਮਾਗ ਚੱਲੂ ਵੀ ਕਿਹੜੇ ਡਾਕਟਰ ਨੇ ਤੈਨੂੰ ਦਵਾਈ ਦੇਣੀ ਹੈ? ਇਹ ਪੁੱਤ ਮੇਰੇ ਮੈਦੇ ਵਾਸਤੇ ਦੱਸਿਆ ਖਰਬੂਜਾ। ਉਹ ਨਹੀਂ, ਮੇਰੇ ਦਿਨ 'ਚ ਕੋਈ ਡਾਕਟਰ ਨਹੀਂ ਨਾ ਆ ਰਿਹਾ। ਮੈਂ ਕਹਿੰਦਾ ਕੋਈ ਮਤਲਬ ਮਿਨਰਲ ਵਾਲੀ ਪਾਣੀ ਵਾਲੀ ਸ਼ੈ ਮੇਰੇ ਅੰਦਰ ਜਾਊਗੀ ਨਾ, ਮੈਨੂੰ ਪਤਾ ਲੱਗੂ ਕਿਹੜੇ। ਬਾਕੀ ਤੈਨੂੰ ਕੋਈ ਗੱਲ ਨਹੀਂ, 2 ਨਿੰਬੂ ਖਾ ਤੂੰ। ਨਿੰਬੂ ਵੜ ਗਿਆ ਭਾਈ, ਮੈਂ ਨਿੰਬੂ ਕਿੱਦਾਂ ਖਾਵਾਂ? ਅਸੀਂ ਨਿੰਬੂ ਖਾ ਲਾਂਗੇ, ਸਾਡਾ ਫਰੂਟ ਮੋੜ ਰੱਖ ਇੱਥੇ।
ਖਾ ਲੈ ਚੱਲ ਬੇਲੱਜ ਉਹ ਨਾ ਕਰੋ, ਮੈਂ ਤਾਂ ਤੁਹਾਡਾ ਭਲਾ ਕਰਾਂ। ਤੂੰ ਆ ਭਲਾ ਕਰ ਨਿਕਲੇ ਸਾਨੂੰ ਤੇਰਾ ਭਲਾ ਨਹੀਂ ਚਾਹੀਦਾ। ਜਿਹੜਾ ਡਾਕਟਰ ਕਹਿੰਦਾ ਬੰਦ ਵਾ, ਜਿਹੜਾ ਡਾਕਟਰ ਕਹਿੰਦਾ ਬੰਦ ਵਾ, ਉਹ ਕਤਲ ਦੇ ਕੇਸ ਚੰਦਰ ਵਾ, ਕਿਸੇ ਨੂੰ ਕੁਝ ਹੋਇਆ ਵਾ, ਕਿਸੇ ਨੂੰ ਕੁਝ ਹੋਇਆ। ਆ ਮੈਂ 20 ਬੰਦਿਆਂ ਦਾ ਇਲਾਜ ਕਰਾਇਆ, ਘੋੜੇ ਤਰ੍ਹਾਂ ਤਗੜੇ ਹੋਏ। ਉਹ ਮਰ ਗਏ ਹੋਣੇ ਸਾਰੇ ਜਿਹੜੇ ਤੂੰ ਇਲਾਜ ਕਰਾਇਆ ਵਾ। ਪਤਾ ਨਹੀਂ ਕਿਹੜੇ 20 ਬੰਦੇ ਲਈ ਫਿਰਦਾ ਤੂੰ। ਪਤਾ ਚੁਰੀ ਸਾਡੀ। ਮੈਂ ਤੈਨੂੰ ਇੱਕ ਬੰਦਾ ਦੱਸ ਲਿਆ, ਚੁੱਪ ਕਰਕੇ ਉਹਦੇ ਕੋਲ ਚੱਲ ਜਾਓ। ਜੇ ਦੁਕਾਨ ਤੇ ਬੈਠਾ ਤਾਂ ਦੱਸੀ, ਸੁਣ ਲਿਆ, ਜੇ ਦੁਕਾਨ ਤੇ ਬੈਠਾ ਤਾਂ ਦੱਸੀ। ਪੱਕਾ ਦੱਸੂਗਾ। ਉਹ ਖਬਰਦਾਰ ਕੁਛ ਨਾ ਦੱਸੀ। ਉਹ ਜਦੋਂ ਬੰਦੇ ਦੱਸਦਾ ਵਿੱਚ ਨਿੰਬੂ ਪਾ ਕੇ ਉਹਨਾਂ ਦੀ ਬਿਰਿਆਨੀ ਬਣਾ ਦੇਣਾ ਤੂੰ। ਆਲੇ ਮੈਂ ਫੋਨ ਕਰਨ ਲੱਗਾ ਹੀ, ਜਿੱਦਾਂ ਉਹਨੇ ਕਹਿਣਾ ਤੈਨੂੰ ਆਰਾਮ ਆ ਜਾਣਾ, ਮੈਂ ਤੈਨੂੰ ਦੱਸਾਂ। ਬੈ ਨਹੀਂ ਮੈਂ ਖਲੋ ਕੇ ਕਰਦਾ, ਬਹਿ ਕੇ ਕਰ ਫੋਨ। ਨਹੀਂ ਖਲੋ ਕੇ ਕਰ ਲੈਂਦਾ। ਉਹਨੇ ਇੱਥੇ ਬਹਿ ਕੇ ਕਰ, ਸਾਡੇ ਸਾਹਮਣੇ ਕਰ, ਪਤਾ ਲੱਗੇ ਤੂੰ ਵਾਕਈ ਫੋਨ ਕਰਨ ਡਿਆ। ਬੈ ਬੱਲ ਜਾਣਦਾ ਹੀ ਯਾਰ, ਕਰਨ ਦੇ ਆ ਕਰਾ ਗੱਲ। ਓਏ ਅੱਲਾ ਕਰੇ। ਸਲਾਮ ਅਲੈਕਮ। ਅੱਲਾ ਕਰੇ ਸਾਥ ਉਹ ਹੁਣ ਹੋ ਜਾਏਗਾ ਠੀਕ। ਭਾਈ ਸ਼ਬਾਜ। ਹਾਂ ਪਛਾਣ ਲਿਆ। ਉਹ ਯਾਰ ਸਾਡਾ ਇੱਕ ਚਾਚਾ ਬਿਮਾਰ ਆ, ਇਮਲੀ ਦਾ ਅੱਬਾ, ਤੇ ਉਹ ਖਿੱਚਾਂ ਪੈਂਦੀਆਂ, ਕਿੰਨਾ ਕੋਈ ਸਿਆਪਾ ਵਾ, ਤੇ ਦਰਦਾਂ ਵੀ ਹੁੰਦੀਆਂ ਗੋਡੇ 'ਚ ਵੀ, ਬੁਖਾਰ ਤੇ ਤੈਨੂੰ ਦਿਖਾਉਣਾ ਬੁਖਾਰ ਵੀ ਆ। ਪੱਕੀ ਗੱਲ ਲੈ ਕਹਿੰਦਾ ਲੈ ਦੇਖ ਲੈ, ਪੱਕਾ ਵਾ ਤੇਰਾ ਗਰੰਟੀ ਇਸ ਗੱਲ ਦੀ। ਅਬਾ ਪਾ ਦਿੱਤੀ। ਇੱਧਰ ਲਿਆ ਪੁੱਤ ਜੁੱਤੀ। ਲੈ ਭਰਾਵਾ ਤੂੰ ਸਵਾਬ ਹੀ ਕਮਾਇਆ ਈ। ਲੱਪਾ ਮੇਰਾ ਪ੍ਰੋਗਰਾਮ ਸੀ ਤੇਰੇ ਕੋਲੇ, ਮੈਨੂੰ ਨਹੀਂ ਸੀ ਪਤਾ ਫੋਨ ਤੇ ਹੋ ਜਾਣਾ। ਚੰਗਾ ਓਕੇ। ਲੈ ਵੀ ਚਾਚਾ, ਉਹ ਕਹਿੰਦਾ ਮੇਰੇ ਕੋਲ ਲਿਆਉਣ ਦੀ ਵੀ ਲੋੜ ਕੋਈ ਨਹੀਂ, ਉਹਨੇ ਇਲਾਜ ਦੱਸ ਦਿੱਤਾ ਹੀ। ਚੁੱਪ ਕਰਕੇ ਕਰ ਲਓ, ਕਹਿੰਦਾ ਤੁਹਾਡਾ ਬਾਬਾ ਠੀਕ ਆ। ਉਹ ਸ਼ੁਕਰ ਹੈ ਪੁੱਤ। ਉਹ ਕਹਿੰਦਾ ਇਹਨੂੰ 2 ਨਿੰਬੂ ਖਵਾਓ, ਖੋਤੇ ਤਰ੍ਹਾਂ ਕੋ ਤੇਰੇ ਨਿੰਬੂ ਦਾ ਬੇੜਾ ਗਰਕ ਤੇਰਾ। ਐਡਾ ਨਿੰਬੂ ਲਈ ਫਿਰਦਾ ਤੂੰ। ਮਿੰਟ ਬਾਅਦ ਤੇਰੇ ਕਹਿਣ ਤੇ ਨਿੰਬੂ 4 ਡਾਕਟਰ ਬਦਲ ਲਿਆ ਤੂੰ। 16 ਨਿੰਬੂ ਪਾਤੇ 2-2 ਕਰਕੇ। ਬੁੜਿਆ ਤੂੰ ਤਾਂ ਬੈਠੇ ਰਹਿਣਾ ਸੀ ਤੇ ਤੂੰ ਕੀ ਲੈਣ ਆ ਗਿਆ ਮਗਰ? ਓਏ ਪੁੱਤ ਬਿਮਾਰੀ ਦੇ ਮਗਰ ਬਿਮਾਰੀ ਲੱਗਦੀ। ਇਹ ਤਾਂ ਜਿਹਦੀ ਬਿਮਾਰੀ ਸੀ। ਇਹ ਰਾਜਾ ਪੂਰੇ ਪਿੰਡ 'ਚ ਬਿਮਾਰੀ। ਐਡਾ ਤੂੰ ਨਿੰਬੂ ਲਈ ਫਿਰਦਾ। ਚੱਲ ਆਸਨ ਮੈਂ ਅੰਦਰ ਬਿਠਾਉਣਾ ਹੁਣ, ਇੱਥੇ ਬਾਹਰ ਨਾ ਬਹਿ।